ਅਫਗਾਨਿਸਤਾਨ ਵਿੱਚ ਤਾਲਿਬਾਨ ਮੁਸਲਸਲ ਫਤਹਿਯਾਬ ਕਿਉਂ ਹੋ ਰਹੇ ਨੇ? ਅਮਰੀਕੀ ਫੌਜ ਅਫਗਾਨਿਸਤਾਨ ਵਿੱਚੋਂ ਪੁੱਛਲ ਚੁੱਕ ਕੇ ਕਿਉਂ ਨੱਸ ਰਹੀ ਹੈ ਤੇ ਅਫਗਾਨਿਸਤਾਨ ਦੀ ਤਾਜ਼ਾ ਤਰੀਨ ਸੂਰਤ ਹਾਲ ਕੀ ਹੈ, ਇਹ ਸਭ ਤੁਹਾਨੂੰ ਦੱਸਾਂਗੇ ਐਸੇ ਵੀਡੀਓ ਦੇ ਵਿੱਚ। ਲੇਕਿਨ ਉਸ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਨੈਟਵਰਕ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਖਬਰ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ ਤੇ ਸਾਡਾ ਤੇ ਤੁਹਾਡਾ ਸਾਥ ਬਣਿਆ ਰਹੇ। ਅਫਗਾਨਿਸਤਾਨ ਵਿੱਚ ਮੁਸਲਸਲ 20 ਸਾਲ ਲੜਾਈ ਕਰਨ ਤੋਂ ਬਾਅਦ ਆਖਰਕਾਰ ਅਮਰੀਕਾ ਵੀ ਇਸ ਨਤੀਜੇ ਤੇ ਪਹੁੰਚ ਹੀ ਗਿਆ ਕਿ ਲੜਾਈ ਕਿਸੇ ਵੀ ਮਸਲੇ ਦਾ ਮੁਸਤਕਿਲ ਹੱਲ ਨਹੀਂ ਹੋ ਸਕਦੀ। ਇਹੋ ਵਜ੍ਹਾ ਹੈ ਕਿ ਨਵੇਂ ਅਮਰੀਕੀ ਸਦਰ ਨੇ ਵੀ ਅਫਗਾਨਿਸਤਾਨ ਵਿੱਚੋਂ ਆਪਣੀਆਂ ਫੌਜਾਂ ਕੱਢਣ ਦੀ ਪਾਲਿਸੀ ਜਾਰੀ ਰੱਖਣ ਦਾ ਫੈਸਲਾ ਕੀਤਾ। ਪਰ ਅਫਗਾਨਿਸਤਾਨ ਖਾਲੀ ਕਰਨ ਦਾ ਮਤਲਬ ਇਹ ਤਾਂ ਨਹੀਂ ਸੀ ਕਿ ਅਮਰੀਕੀ ਫੌਜਾਂ ਅਫਗਾਨਿਸਤਾਨ ਵਿੱਚੋਂ ਪੁੱਛਲ ਚੁੱਕ ਕੇ ਨੱਸ ਪੈਣ। ਅਮਰੀਕੀ ਫੌਜਾਂ ਵੱਲੋਂ ਅਫਗਾਨਿਸਤਾਨ ਦੀ ਸਭ ਤੋਂ ਵੱਡੀ ਬਗਰਾਮ 에ਅਰਬੇਸ ਬਗੈਰ ਕਿਸੇ ਨੂੰ ਦੱਸੇ ਜਾਂ ਪੁੱਛੇ ਅੱਧੀ ਰਾਤ ਨੂੰ ਬੱਤੀਆਂ ਬੰਦ ਕਰਕੇ ਖਾਲੀ ਕਰ ਦੇਣ ਦਾ ਕੀ ਮਤਲਬ ਹੈ, ਜਿੱਥੇ 5000 ਤੋਂ ਜ਼ਿਆਦਾ ਅਫਗਾਨ ਕੈਦੀ ਵੀ ਮੌਜੂਦ ਹੋਣ। ਇਸ ਬੇਸ ਦੇ ਨਵੇਂ ਕਮਾਂਡਰ ਜਨਰਲ ਮੀਰ ਅਸਦੁੱਲਾ ਕੋਸਤਾਨੀ ਦੱਸਦੇ ਨੇ ਕਿ ਪਹਿਲਾਂ ਤਾਂ ਇਸ ਖਬਰ ਨੂੰ ਅਸੀਂ ਅਫਵਾਹ ਸਮਝਿਆ, ਪਰ ਸਵੇਰੇ 7 ਵਜੇ ਤਸਦੀਕ ਹੋਈ ਕਿ ਅਮਰੀਕੀ ਫੌਜੀ ਰਾਤ ਦੇ ਹੀ ਚਲੇ ਗਏ ਸਨ। ਇਹਦਾ ਨਤੀਜਾ ਇਹ ਨਿਕਲਿਆ ਕਿ ਮੁਕਾਮੀ ਲੋਕਾਂ ਨੇ ਬੇਸ ਵਿੱਚ ਵੜ ਕੇ ਲੁੱਟਮਾਰ ਕੀਤੀ ਤੇ ਹੁਣ ਅਮਰੀਕੀ ਫੌਜੀਆਂ ਦੀਆਂ ਚੀਜ਼ਾਂ ਬਗਰਾਮ ਦੇ ਕਬਾੜੀਏ ਵੇਚ ਰਹੇ ਨੇ। ਇਸ ਖਬਰ ਨੂੰ ਪੂਰੀ ਦੁਨੀਆ ਦੇ ਮੀਡੀਆ ਨੇ ਮਜ਼ੇ ਲੈ ਕੇ ਰਿਪੋਰਟ ਵੀ ਕੀਤਾ ਤੇ ਇਹਨਾਂ ਹਰਕਤਾਂ ਤੋਂ ਬਾਅਦ ਵੀ ਤਾਲਿਬਾਨ ਆਪਣੀ ਫਤਹ ਦਾ ਐਲਾਨ ਨਾ ਕਰਨ ਤੇ ਕੀ ਕਰਨ। ਦੂਜੇ ਪਾਸੇ ਤਾਲਿਬਾਨ ਵੱਲੋਂ ਵੀ ਇਸ ਵਾਰੀ ਬੜੀ ਸਮਝਦਾਰੀ ਦਾ ਸਬੂਤ ਇਸ ਤਰ੍ਹਾਂ ਦਿੱਤਾ ਜਾ ਰਿਹਾ ਹੈ ਕਿ ਹੁਣ ਤੱਕ ਉਹਨਾਂ ਨੇ ਇੱਕ ਗੋਲੀ ਚਲਾਏ ਬਗੈਰ ਜ਼ਿਆਦਾਤਰ ਅਫਗਾਨ ਇਲਾਕਿਆਂ ਤੇ ਕੰਟਰੋਲ ਹਾਸਲ ਕਰ ਲਿਆ ਹੈ। ਇਹਨਾਂ ਇਲਾਕਿਆਂ ਵਿੱਚ ਅਫਗਾਨਿਸਤਾਨ ਦੇ ਸ਼ੁਮਾਲੀ ਇਲਾਕੇ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ ਤਾਲਿਬਾਨ ਜ਼ਿਆਦਾ ਮਜ਼ਬੂਤ ਨਹੀਂ ਸਨ। ਇਸ ਕਾਮਯਾਬੀ ਦੀ ਵੱਡੀ ਵਜ੍ਹਾ ਤਾਲਿਬਾਨ ਵੱਲੋਂ ਸ਼ੀਆ ਸੁੰਨੀ ਭਾਈਚਾਰੇ ਤੇ ਮੁਸ਼ਤਮਿਲ ਪਾਲਿਸੀ ਬਣਾਉਣਾ ਦੱਸੀ ਜਾ ਰਹੀ ਹੈ। ਤਾਲਿਬਾਨ ਵੱਲੋਂ ਬਣਾਇਆ ਜਾਣ ਵਾਲਾ ਦਾਵਤ ਇਰਸ਼ਾਦ ਜਲਬੋ ਜਜ਼ਬ ਕਮਿਸ਼ਨ, ਜਿਹੜਾ ਅਮੀਰ ਖਾਨ ਮੁੱਤਕੀ ਦੀ ਸਰਬਰਾਹੀ ਵਿੱਚ ਦੂਜੇ ਮਸਲਕ ਦੇ ਲੋਕਾਂ ਨਾਲ ਮੁਜ਼ਾਕਰਾਤ ਕਰਕੇ ਉਹਨਾਂ ਦੇ ਤਹਫਜ਼ਾਤ ਦੂਰ ਕਰ ਰਿਹਾ ਹੈ, ਉਹਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਉਹ ਸ਼ੀਆ ਕਮਿਊਨਿਟੀ ਨੂੰ ਯਕੀਨ ਦਿਵਾ ਰਹੇ ਨੇ ਕਿ ਤੁਹਾਡੀ ਮਜ਼ਹਬੀ ਸੋਚ ਦੀ ਵਜ੍ਹਾ ਤੋਂ ਤੁਹਾਡੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ ਜਾਵੇਗੀ। یک گبر واضح کنیم ممالک کشورهای جهان را باید یک گفت را بشنود. همسایه ها را همین پیغام میگوییم او را باید بشنود که امارت اسلامی افغانستان نظریه داعشی نداره. فقط او جنگ در راه الله، او جنگ در راه الله و او جنگ پیش الله ممدوح است. او به خاطر اعلای کلمه الله باشد। ਇਸ ਤੋਂ ਇਲਾਵਾ ਹਿਜ਼ਬ ਇਸਲਾਮੀ ਨਾਂ ਦਾ ਵੱਡਾ ਧੜਾ ਜਿਹੜਾ ਅਫਗਾਨ ਜਿਹਾਦ ਵਿੱਚ ਹਰ ਜਗ੍ਹਾ ਅੱਗੇ ਰਿਹਾ ਪਰ ਅਸ਼ਰਫ ਗਨੀ ਨਾਲ ਮਾਇਦਾ ਕਰਕੇ ਚੁੱਪ ਕਰ ਗਿਆ ਸੀ, ਉਹ ਵੀ ਤਾਲਿਬਾਨ ਦੇ ਹੱਕ ਵਿੱਚ ਹਥਿਆਰ ਸੁੱਟਣ ਲਈ ਲੋਕਾਂ ਨੂੰ ਕਾਇਲ ਕਰ ਰਿਹਾ ਹੈ ਤੇ ਹੁਣ ਤੱਕ ਕਈ ਗਰੁੱਪ ਹਿਜ਼ਬ ਇਸਲਾਮੀ ਦੇ ਆਖਣ ਤੇ ਹੀ ਤਾਲਿਬਾਨ ਦੇ ਅੱਗੇ ਹਥਿਆਰ ਸੁੱਟ ਚੁੱਕੇ ਨੇ। ਤਾਲਿਬਾਨ ਨੇ ਅਗਲੇ ਮਹੀਨੇ ਤੱਕ ਅਫਗਾਨ ਹਕੂਮਤ ਨੂੰ ਵੀ ਤਹਿਰੀਰੀ ਅਮਨ ਮਾਹਿਦਾ ਪੇਸ਼ ਕਰਨ ਦੀ ਇਤਲਾਹ ਦਿੱਤੀ ਹੈ ਤੇ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਅਫਗਾਨਿਸਤਾਨ ਖਾਨਾ ਜੰਗੀ ਤੋਂ ਬਚਿਆ ਰਹੇ।